ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਤੇ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਨੰਬਰ, ਰੇਡੀਓ ਸੈਟਸ ਰਾਹੀਂ ਟੈਲੀਫੋਨ ਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 27 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 4159090503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟੈਕਨੋਲੋਜੀ ਇੰਡਸਟਰੀ ਦੇ ਵਿੱਚ ਇੱਕ ਵਾਰੀ ਫੇਰ ਲੇ-ਆਫ ਦਾ ਬਹੁਤ ਵੱਡਾ ਝਟਕਾ ਲੱਗਾ ਆ। 2023 ਦੇ ਜੇ ਲੇ-ਆਫ ਟਰੈਕਰ ਨੂੰ ਦੇਖਦੇ ਜਾਈਏ ਤੇ ਅੱਜ ਨਿਊ ਰੈਲਿਕ ਕੱਟਸ ਨੇ 150 ਜੌਬਾਂ ਕੱਟੀਆਂ ਹੈਗੀਆਂ। ਨਿਊ ਰੈਲਿਕ ਜੋ ਕੰਪਨੀ ਆ, ਫੋਰਡ ਨੇ 1000 ਦੇ ਕਰੀਬ ਤੇ ਇਸੇ ਤਰ੍ਹਾਂ ਊਬਰ ਨੇ ਤੇ ਰੋਬਨਹੁੱਡ ਕੰਪਨੀਆਂ ਨੇ ਵੀ ਲੇ-ਆਫ ਕੀਤੀ ਹੈਗੀ ਆ। ਫੋਰਡ ਨੇ ਇਹ ਕਿਹਾ ਵੀ ਘੱਟੋ ਘੱਟ 1000 ਜੋ ਉਹਨਾਂ ਦੇ ਸੈਲਰੀਡ ਤੇ ਕੰਟਰੈਕਟ EMPLOYEES ਹੈਗੇ ਆ, ਉਹਨਾਂ ਨੂੰ ਲੇ-ਆਫ ਕੀਤਾ ਗਿਆ ਵਾਲ ਸਟਰੀਟ ਜਰਨਲ ਦੇ ਮੁਤਾਬਕ। ਇਸੇ ਤਰ੍ਹਾਂ 150 ਦੇ ਕਰੀਬ ਨਿਊ ਰੈਲਿਕ ਜੋ ਕੰਪਨੀ ਆ, ਉਹਨਾਂ ਨੇ ਲੇ-ਆਫ ਕੀਤਾ ਹੈ ਤੇ ਹੋਰ ਰੋਬਨਹੁੱਡ, KPMG, ਊਬਰ, ਔਰੇਕਲ, ਇਹ ਕੰਪਨੀਆਂ ਨੇ ਵੀ ਲੇ-ਆਫ ਕੀਤੀ ਹੈਗੀ ਆ। ਨਿਊ ਰੈਲਿਕ ਦੇ CEO ਬਿਲ ਸਟੇਪਲਸ ਨੇ ਅਨਾਉਂਸ ਕੀਤਾ ਆ ਵੀ ਉਹ 155 ਦੇ ਕਰੀਬ ਜਿਹੜੇ US ਦੇ EMPLOYEES ਆ ਤੇ 57 ਦੇ ਕਰੀਬ ਇੰਟਰਨੈਸ਼ਨਲੀ ਉਹਨਾਂ ਨੂੰ ਲੇ-ਆਫ ਕਰਨ ਜਾ ਰਹੇ ਹੈਗੇ ਆ। ਰੋਬਨਹੁੱਡ ਨੇ ਕਿਹਾ 150 ਦੇ ਕਰੀਬ ਉਹਨਾਂ ਦਾ ਇੰਟਰਨਲ ਮੈਮੋ ਜੋ ਉਹਨੇ ਸੈਂਡ ਕੀਤਾ ਆ ਆਪਣੇ EMPLOYEES ਨੂੰ, ਉਹਦੇ ਵਿੱਚ ਲੇ-ਆਫ ਕਰਨ ਜਾ ਰਹੇ ਆ। ਇਹ ਅੱਜ ਦੀ ਅਨਾਉਂਸਮੈਂਟ ਆ। KPMG ਉਹਨਾਂ ਨੇ ਕਿਹਾ 1900 ਦੇ ਕਰੀਬ, ਇਹ ਅਕਾਊਂਟਿੰਗ ਫਰਮ ਆ USA ਦੇ ਵਿੱਚ, ਉਹ ਲੇ-ਆਫ ਕਰਨ ਜਾ ਰਹੇ ਹੈਗੇ ਆ। 700 EMPLOYEE ਉਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਲੇ-ਆਫ ਕੀਤੇ ਸੀ। ਇਸੇ ਤਰ੍ਹਾਂ ਗੋਲਡਮੈਨ ਸੈਕਸ ਨੇ ਵੀ ਆਪਣੀ ਕੱਟ ਕੀਤੇ ਹੈਗੇ ਆ। ਬਲੂਮਸਬਰਗ ਦੇ ਮੁਤਾਬਕ ਉਹਨਾਂ ਨੇ 250 ਦੇ ਕਰੀਬ ਕੱਟ ਕੀਤੇ ਆ। ਇਹ 5 ਮਹੀਨੇ ਪਹਿਲਾਂ ਹਜੇ 4000 ਦੇ ਕਰੀਬ ਹੋਰ EMPLOYEE ਲੇ-ਆਫ ਕੀਤੇ ਸੀ। ਰਾਈਡ ਸ਼ੇਅਰਿੰਗ ਜਾਇੰਟ ਊਬਰ ਨੇ 200 ਦੇ ਕਰੀਬ EMPLOYEES ਨੂੰ ਲੇ-ਆਫ ਕੀਤਾ, ਸੈਲਰੀਡ EMPLOYEE ਜੋ ਉਹਨਾਂ ਦੇ ਆਫਿਸਿਸ ਦੇ ਵਿੱਚ ਹੈਗੇ ਆ। 35% ਰਿਕਰੂਟਿੰਗ ਟੀਮ ਦੇ ਵਿੱਚ ਆ। ਟੋਟਲ ਉਹਨਾਂ ਦੇ 32000 ਦੇ ਕਰੀਬ EMPLOYEES ਵਰਲਡ ਵਾਈਡ ਹੈਗੇ ਆ। ਔਰੇਕਲ ਨੇ ਵੀ ਪਿਛਲੇ ਦਿਨਾਂ ਦੇ ਵਿੱਚ 200 ਤੋਂ ਵੱਧ EMPLOYEE ਲੇ-ਆਫ ਕੀਤੇ ਹੈਗੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪਿਛਲੇ ਦਿਨੀ ਕੈਲੀਫੋਰਨੀਆ ਦੇ ਜਿਹੜੇ ਪਹਾੜ ਨੇ ਉਹਨਾਂ ਦੇ ਵਿੱਚ, ਜਿਹੜੇ ਬਰਫ਼ ਨਾਲ ਢੱਕੇ ਪਹਾੜ ਆ, ਉਹਨਾਂ ਦੇ ਵਿੱਚ ਸੈਰ ਕਰਨ ਦੇ ਦੌਰਾਨ ਲਾਪਤਾ ਹੋ ਗਏ ਸੀ ਬ੍ਰਿਟਿਸ਼ ਮੂਲ ਦੇ ਅਭਿਨੇਤਾ ਜੂਲੀਅਨ ਸੈਂਡਸ ਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਹੁਣ ਮਿਲ ਗਈ ਆ। ਜੂਲੀਅਨ ਸੈਂਡਸ ਜਿਹੜੇ ਨੇ ਬ੍ਰਿਟਿਸ਼ ਮੂਲ ਦੇ ਅਦਾਕਾਰ ਨੇ ਤੇ ਇਹਨਾਂ ਦੀ ਆਸਕਰ ਜਿਹੜੀ ਫਿਲਮ ਆਸਕਰ ਜਿੱਤੀ ਫਿਲਮ ਹੈ ਕਿ ਇਹ ਰੂਮ ਵਿਦ ਏ ਵਿਊ, ਉਹਦੇ ਵਿੱਚ ਇਹ ਆਪਣੀ ਜਿਹੜੀ ਰੋਲ ਆ ਉਹਦੇ ਲਈ ਭੂਮਿਕਾ ਲਈ ਸਭ ਤੋਂ ਵੱਧ ਜਾਣੇ ਜਾਂਦੇ ਸੀਗੇ। ਤੇ ਇਹਨਾਂ ਦੀ ਹੁਣ ਮੌਤ ਦੀ ਜਿਹੜੀ ਪੁਸ਼ਟੀ ਆ ਹੋ ਗਈ ਹੈ। ਉਹ 65 ਸਾਲ ਉਹਨਾਂ ਦੀ ਉਮਰ ਸੀਗੀ। ਕਾਉਂਟੀ ਸ਼ੈਰਿਫ ਦੇ ਜਿਹੜਾ ਦਫ਼ਤਰ ਨੇ ਇਹ ਗੱਲ ਦੱਸੀ ਹੈ ਕਿ ਜਿਹੜੇ ਹਾਈਕਰ ਸੀਗੇ ਉਹਨਾਂ ਨੂੰ ਇੱਕ ਮਨੁੱਖੀ ਪਿੰਜਰ ਜਿਹੜਾ ਉਹ ਲੱਭਿਆ ਸੀਗਾ। 25 ਜੂਨ ਦੀ ਗੱਲ ਹੈ। ਤੇ ਉਸ ਤੋਂ ਬਾਅਦ ਸੈਨ ਬਰਨਾਰਡੀਨੋ ਕਾਉਂਟੀ ਨੇ ਇਸ ਦੀ ਪਛਾਣ ਜਿਹੜੀ ਆ ਉਹ ਮਨੁੱਖੀ ਪਿੰਜਰ ਦੀ ਕੀਤੀ ਸੀ ਕਿ ਇਹ ਲਾਪਤਾ ਅਭਿਨੇਤਾ ਜੂਲੀਅਨ ਸੈਂਡਸ ਦਾ ਜਿਹੜਾ ਉਹ ਸਰੀਰ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੀ ਮੌਤ ਕਿਸ ਤਰੀਕੇ ਦੇ ਨਾਲ ਹੋਈ ਜਾਂ ਕੀ ਕਾਰਨ ਰਹੇ, ਇਸ ਦੇ ਲਈ ਅਗਲੇ ਟੈਸਟ ਦੇ ਨਤੀਜਿਆਂ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ। ਤੇ ਉਹ ਲਾਸ ਏਂਜਲਸ ਤੋਂ ਲਗਭਗ 50 ਮੀਲ 80 ਕਿਲੋਮੀਟਰ ਦੂਰ ਉੱਤਰ ਪੂਰਬ ਦੇ ਵਿੱਚ ਸੈਨ ਗੈਬਰੀਅਲ ਪਹਾੜਾਂ ਦੇ ਬਾਲਡੀ ਬਾਉਲ ਇਲਾਕੇ ਦੇ ਵਿੱਚ ਜਿਹੜਾ ਉਹ
13 ਜਨਵਰੀ ਨੂੰ ਲਾਪਤਾ ਹੋ ਗਏ ਸੀਗੇ ਤੇ ਹੁਣ ਇੱਥੇ ਜਦੋਂ ਹਾਈਕਿੰਗ ਕਰ ਰਹੇ ਸੀਗੇ ਤਾਂ ਉਸੇ ਦਰਮਿਆਨ ਜਿਹੜੇ ਪਰਬਤਰੋਹੀ ਨੇ ਜਾਂ ਜਿਹੜੇ ਹਾਈਕਰ ਸੀਗੇ ਉਹਨਾਂ ਨੂੰ ਫਿਰ ਇਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਮਿਲਦੀ ਆ। ਸੈਂਡਜ਼ ਅਕਸਰ ਹੀ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਕੁਦਰਤ ਪ੍ਰੇਮੀ ਸੀਗੇ ਤੇ ਪਰਬਤਰੋਹੀ ਵੀ ਸੀਗੇ ਤੇ ਉਹਨਾਂ ਪਰ ਜਦੋਂ ਉਹ ਕੈਲੀਫੋਰਨੀਆ ਦੇ ਲਾਸ ਐਂਜਲਸ ਦੇ ਜਿਹੜੇ ਪਹਾੜ ਨੇ ਗੈਬਰੀਅਲ ਪਹਾੜ ਇੱਥੇ ਉਹ ਘੁੰਮਣ ਗਏ ਸੀ ਤਾਂ ਅਚਾਨਕ ਲਾਪਤਾ ਹੋ ਗਏ ਸੀ। ਉਹਨਾਂ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਹਨਾਂ ਦੀ ਮੌਤ ਜਾਂ ਉਹਨਾਂ ਨੂੰ ਕਿਸੇ ਨੇ ਕਿਡਨੈਪ ਕਰ ਲਿਆ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਘੁੰਮਣ ਗਏ ਸਨ ਪਰ ਵਾਪਸ ਨਹੀਂ ਸਨ ਪਰਤੇ। ਹੁਣ ਦੱਸਦੇ ਆ ਕਿ ਉਹਨਾਂ ਦਾ ਜਿਹੜਾ ਡੈੱਡ ਬੋਡੀ ਆ ਉਹ ਮਿਲ ਗਈ ਹੈ। ਜੀ ਜੀ ਅਗਲੀ ਗੱਲ ਵਿੱਚ ਇਹ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਯੂਰੀ ਦੀ ਡਿਊਟੀ ਨਿਭਾਓਗੇ ਤੇ ਤੁਹਾਨੂੰ ਬਹੁਤ ਜਲਦੀ $100 ਪਰ ਡੇ ਦੇ ਹਿਸਾਬ ਨਾਲ ਮਿਲੂਗਾ, ਕਿਉਂਕਿ ਪਹਿਲਾਂ ਇਹ ਅਮਾਊਂਟ ਬਹੁਤ ਘੱਟ ਹੁੰਦਾ ਸੀ। ਨਵਾਂ ਬਿੱਲ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਜਿਹਦੇ ਮੁਤਾਬਕ ਲਾਸ ਐਂਜਲਸ, ਆਲਾਮੀਡਾ, ਕਰਨ ਤੇ ਹੋਰ ਕਾਉਂਟੀਜ਼ ਦੇ ਵਿੱਚ ਇਹ ਜੋ ਡੇਲੀ ਵੇਜ ਹੈਗੀ ਆ ਤਨਖਾਹ ਇਹ ਵੱਧ ਜਾਊਗੀ। ਕਰੰਟਲੀ ਇਹ $15 ਪਰ ਆਵਰ ਦੇ ਹਿਸਾਬ ਨਾਲ ਹੈਗੀ ਆ। ਸੋ ਇਹ $100 ਦੇ ਕਰੀਬ ਹੋਰ ਐਵਰੀ ਡੇ ਦੇ ਹਿਸਾਬ ਨਾਲ ਵਧੂਗੀ। ਸੈਨ ਫਰਾਂਸਿਸਕੋ ਦੇ ਵਿੱਚ ਥਰਡ ਦੇ ਕਰੀਬ ਜੋ ਰੈਜ਼ੀਡੈਂਟਸ ਆ, ਮੰਨ ਲਓ 33% ਸੈਨ ਫਰਾਂਸਿਸਕੋ ਦੇ ਰੈਜ਼ੀਡੈਂਟ ਜੋ ਯੂਰੀ ਦੀ ਡਿਊਟੀ ਕਰਦੇ ਆ, ਉਹ ਕਹਿੰਦੇ ਵੀ ਸਾਨੂੰ ਬਹੁਤ ਇਕਨੋਮਿਕਲੀ ਲਾਸ ਹੁੰਦਾ ਹੈਗਾ ਜਦੋਂ ਆਪਣੀ ਜੌਬ ਛੱਡ ਕੇ ਯੂਰੀ ਦੀ ਡਿਊਟੀ ਨਿਭਾਉਣੀ ਪੈਂਦੀ ਹੈਗੀ, ਕਿਉਂਕਿ ਉੱਥੇ ਪੈਸੇ ਬਹੁਤ ਘੱਟ ਮਿਲਦੇ ਆ ਤੇ ਜੌਬ ਦੇ ਵਿੱਚ ਬਹੁਤ ਜ਼ਿਆਦਾ ਜੋ ਸੈਲਰੀ ਜ਼ਿਆਦਾ ਹੁੰਦੀ ਆ। ਸੈਨ ਫਰਾਂਸਿਸਕੋ ਖਾਸ ਕਰਕੇ ਆਪਾਂ ਨੂੰ ਪਤਾ ਹੀ ਹੈ ਵੀ ਉੱਥੇ ਮਿਨੀਮਮ ਵੇਜ ਤਾਂ $25 ਦੇ ਲਾਗੇ ਛਾਗੇ ਘੁੰਮਦਾ ਹੈ ਕਈ ਜਗ੍ਹਾ ਦੇ ਵਿੱਚ। ਤੇ ਸਿਟੀ ਨੇ ਮਾਰਚ 2022 ਦੇ ਵਿੱਚ ਇਹ ਪ੍ਰੋਗਰਾਮ ਆਫਰ ਕੀਤਾ ਸੀ $100 ਐਕਸਟਰਾ ਜੋ 80% ਉਹਨਾਂ ਦੀ ਲੋਕਲ ਮੀਡੀਅਨ ਇਨਕਮ ਆ ਉਹ ਤੋਂ ਘੱਟ ਬਣਾਉਂਦੇ ਹੈਗੇ ਆ। ਸੋ ਹੁਣ ਇਹ ਨਵਾਂ ਜੋ ਬਿੱਲ ਆ ਰਿਹਾ ਉਹਦੇ ਮੁਤਾਬਕ ਇਹਨਾਂ ਜੋ ਕਾਉਂਟੀਜ਼ ਆ ਮੈਂ ਤੁਹਾਨੂੰ ਦੱਸੀਆਂ ਉਹਨਾਂ ਦੇ ਵਿੱਚ ਹੁਣ ਯੂਰੋ ਦੀ ਡਿਊਟੀ ਨਿਭਾਉਣ ਦੇ ਲਈ $100 ਐਕਸਟਰਾ ਹੋਰ ਦਿੱਤਾ ਜਾਊਗਾ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਕੈਲੀਫੋਰਨੀਆ ਦੀ ਮਾਈਗ੍ਰੇਸ਼ਨ ਕੈਲੀਫੋਰਨੀਆ ਤੋਂ ਜਿਹੜੀ ਹੋ ਰਹੀ ਹੈ ਉਹਦੇ ਬਾਰੇ ਅਕਸਰ ਹੀ ਆਪਾਂ ਚਰਚਾ ਸੁਣਦੇ ਹਾਂ। ਹੁਣ ਇੱਕ ਰਿਪੋਰਟ ਜਿਹੜੀ ਕਿ ਐਲਏ ਟਾਈਮਸ ਤੇ ਹੋਰ ਜਿਹੜੇ ਗੈਰ ਮੁਨਾਫਾਕਾਰੀ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਸਰਵੇਖਣ ਕੀਤਾ ਤੇ ਉਹਨਾਂ ਦੇ ਮੁਤਾਬਕ 40% ਲੋਕ ਹੈ ਜਿਹੜੇ ਕੈਲੀਫੋਰਨੀਆ ਨੂੰ ਹੁਣ ਛੱਡਣ ਦੇ ਬਾਰੇ ਵਿਚਾਰ ਕਰ ਰਹੇ ਨੇ। ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਕ੍ਰਾਈਟੇਰੀਆ ਸੀਗਾ ਸਰਵੇ ਕਰਨ ਦਾ, ਉਹ ਪੁੱਛ ਰਹੇ ਸੀਗੇ ਹੈਲਥ ਕੇਅਰ ਦੇ ਬਾਰੇ, ਡਰਾਈਵਿੰਗ ਦੇ ਬਾਰੇ, ਰਿਹਾਇਸ਼ ਬਾਰੇ ਤੇ ਰੋਜ਼ਾਨਾ ਦੇ ਖਰਚਿਆਂ ਦੇ ਬਾਰੇ। 70% ਲੋਕਾਂ ਨੇ ਵੀ ਮੰਨਿਆ ਕਿ ਉਹ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜੀ ਡਾਇਵਰਸਿਟੀ ਹੈ, ਕਲਚਰਲ ਡਾਇਵਰਸਿਟੀ ਜਿਹੜੀ ਆ ਉਹ ਚੰਗੀ ਲੱਗਦੀ ਹੈ। ਵਿਭਿੰਨਤਾਵਾਂ ਭਰਿਆ ਜਿਹੜਾ ਇਹ ਇਲਾਕਾ ਵਾ ਉਹ ਚੰਗਾ ਲੱਗਦਾ। ਐਲਏ ਟਾਈਮਸ ਦਾ ਜਿਹੜਾ ਨਵਾਂ ਸਰਵੇਖਣ ਹੈ ਇਹ ਇਸ ਗੱਲ ਦੇ ਉੱਤੇ ਵੀ ਚਰਚਾ ਵਧਾਉਂਦਾ ਕਿ ਕੈਲੀਫੋਰਨੀਆ ਨੂੰ ਲੋਕ ਛੱਡ ਕਿਉਂ ਰਹੇ ਨੇ। ਇੱਕ ਤਾਂ ਇੱਥੇ ਰਿਹਾਇਸ਼ ਬਹੁਤ ਮਹਿੰਗੀ ਹੋ ਗਈ ਹੈ। ਉਹਨਾਂ ਨੇ ਜਦੋਂ ਪੁੱਛਿਆ, ਇੱਕ ਬੀਬੀ ਦਾ ਨਾਮ ਸੀ ਸੂਜ਼ਨ ਅਲਕੇਸੀ, ਤੇ ਉਹ ਕਹਿੰਦੇ ਕਿ ਸਾਡੇ ਪਰਿਵਾਰਾਂ ਨੇ ਤਾਂ ਪਹਿਲਾਂ ਹੀ ਜਾਣ ਦਾ ਜਿਹੜਾ ਫੈਸਲਾ ਕਰ ਲਿਆ ਕਿਉਂਕਿ ਸਾਡਾ ਬਹੁਤ ਸਾਰਾ ਪੈਸਾ ਰਿਹਾਇਸ਼, ਸਿਹਤ ਸੰਭਾਲ ਤੇ ਰੋਜ਼ਮਰਾ ਦੇ ਖਰਚੇ ਦੇ ਨੂੰ ਸਹਿਣ ਤੋਂ ਹੁਣ ਸਾਡੀ ਸਮਰੱਥਾ ਜਿਹੜੀ ਆ ਉਹ ਮੁੱਕ ਗਈ ਸੀ। ਦੂਜੇ ਪਾਸੇ UC ਬਰਕਲੇ ਦੇ ਅਸਿਸਟੈਂਟ ਪੋਲੀਟੀਕਲ ਪ੍ਰੋਫੈਸਰ ਨੇ ਉਮਰ ਵਾਸੋ, ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਇਸ ਮਸਲੇ ਉੱਤੇ ਆਪਣੀ ਟਿੱਪਣੀ ਕੀਤੀ ਹੈ। ਉਹ ਕਹਿੰਦੇ ਕਿ ਅਸੀਂ ਦੇਖ ਰਹੇ ਹਾਂ ਕਿ ਕੈਲੀਫੋਰਨੀਆ ਹੁਣ ਆਪਣੀ ਆਬਾਦੀ ਨੂੰ ਜਿਹੜਾ ਉਹ ਗਵਾ ਰਿਹਾ। ਇੱਥੇ ਲੋਕਾਂ ਦਾ ਦਿਲਚਸਪੀ ਨਹੀਂ ਰਹੀ। ਕੁਝ ਲੋਕ ਭਾਵੇਂ ਵੈਸੇ ਹੀ ਘੁੰਮਣ ਫਿਰਨ ਦੇ ਸ਼ੌਕੀਨ ਆ, ਟਿਕਾਣੇ ਬਦਲਣ ਦੇ ਸ਼ੌਕੀਨ ਆ, ਪਰ ਉਹ ਕਹਿੰਦੇ ਕਿ ਘਰ ਕਿਸੇ ਹੋਰ ਥਾਂ ਲਿਜਾਣਾ ਇਹ ਬਹੁਤ ਔਖਾ ਹੁੰਦਾ। ਪਰ ਉਹ ਕਹਿੰਦੇ ਕਿ ਹੁਣ ਇੱਥੇ ਜਿਹੜੀ ਹੈ ਮਹਿੰਗਾਈ ਹੈ, ਤੁਸੀਂ ਉਸ ਤੋਂ ਦਰਕਿਨਾਰ ਨਹੀਂ ਹੋ ਸਕਦੇ, ਉਸ ਤੋਂ ਭੱਜ ਨਹੀਂ ਸਕਦੇ। ਪਰ ਦੂਜੀ ਗੱਲ ਇਹ ਵੀ ਹੈ ਕਿ ਉਹ ਕਹਿੰਦੇ ਕਿ ਕਿਰਾਏ ਦੇ ਵਿੱਚ ਲੋਕ ਬੇਸ਼ੱਕ ਕੈਲੀਫੋਰਨੀਆ ਦੇ ਵਿੱਚ ਰਹਿਣਾ ਪਸੰਦ ਤਾਂ ਕਰਦੇ ਆ ਕਿਉਂਕਿ ਮੌਸਮ ਬਹੁਤ ਵਧੀਆ ਜਾਂ ਹੋਰ, ਪਰ ਉਹ ਕਹਿੰਦੇ ਕਿ ਰਿਹਾਇਸ਼ ਦੇ ਲਈ ਬਹੁਤ ਜ਼ਿਆਦਾ ਭੁਗਤਾਨ ਤੁਹਾਨੂੰ ਇੱਥੇ ਕਰਨਾ ਪੈਂਦਾ। 71% ਲੋਕਾਂ ਨੇ ਇਹ ਵੀ ਮੰਨਿਆ, ਉਹ ਕਹਿੰਦੇ ਕਿ ਇੱਥੇ ਅਸੀਂ ਬਹੁਤ ਖੁਸ਼ ਹਾਂ, ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਮੰਨਿਆ ਕਿ ਇੱਥੇ ਅਸੀਂ ਰਹਿ ਤਾਂ ਰਹੇ ਹਾਂ ਪਰ ਸਾਡੀ ਇੱਛਾ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਸਕਦੀ ਹੈ। ਸੋ ਐਲਏ ਟਾਈਮਸ ਨੇ ਜਿਹੜਾ ਇਹ ਲੋਕਾਂ ਦੇ ਹਵਾਲੇ ਦੇ ਨਾਲ ਜਿਹੜਾ ਸਰਵੇ ਕੀਤਾ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 40% ਲੋਕ ਇਸ ਵੇਲੇ ਕੈਲੀਫੋਰਨੀਆ ਨੂੰ ਛੱਡਣ ਦੇ ਬਾਰੇ ਵਿਚਾਰ ਕਰ ਰਹੇ ਨੇ। ਜੀ ਜੀ ਬਿਲਕੁਲ। ਜੇ ਆਪਾਂ ਰੈਂਟਾਂ ਦੀ ਗੱਲ ਕਰਦੇ ਜਾਈਏ, ਸੈਂਟਾ ਕਰੂਜ਼ ਸਭ ਤੋਂ ਐਕਸਪੈਂਸਿਵ ਸ਼ਹਿਰ ਬਣ ਗਿਆ, ਕਾਉਂਟੀ ਬਣ ਗਈ ਹੈ ਕੈਲੀਫੋਰਨੀਆ ਦੇ ਵਿੱਚ ਰੈਂਟ ਕਰਨ ਦੇ ਲਈ। ਕਹਿੰਦੇ ਜੇ ਤੁਸੀਂ ਸੈਂਟਾ ਕਰੂਜ਼ ਦੇ ਵਿੱਚ ਰਹਿਣਾ ਆ ਤਾਂ ਤੁਹਾਨੂੰ $63.33
ਪਰ ਆਵਰ ਦੇ ਹਿਸਾਬ ਨਾਲ ਕਮਾਉਣੇ ਪੈਣਗੇ। ਸੈਨ ਫਰਾਂਸਿਸਕੋ 'ਚ $61 31 ਸੈਂਟ, ਸੈਂਟਾ ਕਲਾਰਾ ਕਾਉਂਟੀ ਦੇ ਵਿੱਚ $56 56 ਸੈਂਟ, ਮੋਨਵੇ ਕਾਉਂਟੀ ਦੇ ਵਿੱਚ $51 44 ਸੈਂਟ ਤੇ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ $51 ਤੇ 29 ਸੈਂਟ। ਸੈਨ ਫਰਾਂਸਿਸਕੋ ਹੁਣ ਐਕਸਪੈਂਸਿਵ ਸ਼ਹਿਰ ਨਹੀਂ ਰਿਹਾ ਕੈਲੀਫੋਰਨੀਆ 'ਚ। ਜੀ ਸੈਂਟਾ ਕਰੂਜ਼ ਜਿਹੜਾ ਆ ਉਹ ਐਕਸਪੈਂਸਿਵ ਬਣ ਗਿਆ ਹੈਗਾ। ਸੈਂਟਾ ਕਲਾਰਾ, ਮੋਨਵੇ ਤੇ ਸੈਂਟਾ ਬਾਰਬਰਾ ਕਾਉਂਟੀਜ਼ ਜੋ ਹੈਗੀਆਂ ਮੋਸਟ ਐਕਸਪੈਂਸਿਵ ਕਾਉਂਟੀਜ਼ ਆ ਕੈਲੀਫੋਰਨੀਆ 'ਚ। ਤੇ ਕੈਲੀਫੋਰਨੀਆ ਨੰਬਰ 1 ਸਟੇਟ ਹੈਗੀ ਆ ਮਹਿੰਗੀ ਰਹਿਣ ਦੇ ਲਈ ਬੇਸਡ ਅਪੋਨ ਜੇ 2 ਬੈਡਰੂਮ ਦਾ ਤੁਸੀਂ ਅਪਾਰਟਮੈਂਟ ਲੈਣੇ ਹੈਗੇ। ਜੀ ਜੀ ਬਿਲਕੁਲ। ਤੇ ਕੈਲੀਫੋਰਨੀਆ ਦੀਆਂ ਜੋ ਕੁਝ ਕੁ ਹੋਰ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦਾ ਨਵਾਂ ਬਜਟ ਜਿਹਦੇ ਵਿੱਚ $32 ਬਿਲੀਅਨ ਦਾ ਡੈਫਿਸਿਟ ਹੈਗਾ ਆ, ਉਹਦੇ ਵਿੱਚ ਟੈਕਸ ਕ੍ਰੈਡਿਟ ਫਿਲਮ ਇੰਡਸਟਰੀ ਨੂੰ ਵਧਾਉਣ ਦੀ ਗੱਲ ਕਹੀ ਗਈ ਹੈਗੀ ਆ। ਹੁਣ ਇੱਕ ਪਾਸੇ ਤਾਂ ਇਹ ਆ ਵੀ $32 ਬਿਲੀਅਨ ਨੂੰ ਡੈਫਿਸਿਟ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਆ। ਕੈਲੀਫੋਰਨੀਆ ਦੇ ਲਾ ਮੇਕਰਸ ਨੇ $310.8 ਬਿਲੀਅਨ ਦਾ ਬਜਟ ਅੱਜ ਪਾਸ ਕਰ ਦਿੱਤਾ, ਜੋ ਕਿ $32 ਡੈਫਿਸਿਟ ਹੈਗਾ ਆ। ਪਿਛਲੇ ਸਾਲ $100 ਬਿਲੀਅਨ ਦੇ ਕਰੀਬ ਸਰਪਲਸ ਸੀਗਾ ਕੈਲੀਫੋਰਨੀਆ ਦਾ, ਪੋਜ਼ਿਟਿਵ ਸੀਗਾ ਬਜਟ। ਸੋ ਨੇਸ਼ਨ ਦੀ ਸਭ ਤੋਂ ਪੋਪੂਲਰ ਸਟੇਟ ਹੈਗੀ ਆ, ਈਵਨ ਦੋ ਸਾਡੀ ਜਿਹੜੀ ਪੋਪੂਲੇਸ਼ਨ ਹੈ ਕੈਨੇਡਾ ਦੀ ਪੋਪੂਲੇਸ਼ਨ ਦੇ ਬਰਾਬਰ ਆ ਜਾਂ ਉਹਦੇ ਨਾਲੋਂ ਥੋੜੀ ਜਿਹੀ ਜ਼ਿਆਦਾ ਹੈਗੀ ਆ। ਸੋ ਵਰਲਡ ਦੀ 5th ਲਾਰਜੈਸਟ ਇਕਨੋਮੀ ਆ, ਪਰ ਇੱਕ ਸਾਲ ਦੇ ਵਿੱਚ ਕਹਿੰਦੇ ਅਸਮਾਨ ਨੂੰ ਥੱਲੇ ਡਿੱਗਦੇ ਆ, ਪਤਾ ਨਹੀਂ ਲੱਗਦਾ। ਤੇ ਇੱਕਦਮ $100 ਬਿਲੀਅਨ ਸਰਪਲਸ ਤੋਂ $32 ਬਿਲੀਅਨ ਨੈਗੇਟਿਵ ਬਜਟ ਹੋ ਗਿਆ ਹੈਗਾ ਆ। ਸੋ ਇਹ ਤੋਂ ਤੁਹਾਨੂੰ ਪਤਾ ਲੱਗਦਾ ਹੈ ਵੀ ਇਕਨੋਮੀ ਕਿੱਧਰ ਨੂੰ ਜਾ ਰਹੀ ਹੈ, ਕਿਉਂਕਿ ਉਹਨਾਂ ਕੋਲ ਟੈਕਸ ਕਲੈਕਟ ਨਹੀਂ ਹੋ ਰਿਹਾ ਹੈਗਾ, ਕੰਪਨੀਆਂ ਮੂਵ ਹੋ ਗਈਆਂ, ਬਹੁਤ ਸਾਰੇ ਜੋ ਆਫਿਸਿਸ ਖਾਲੀ ਆ ਉਹਨਾਂ ਦੇ ਜੋ ਆਣੇ ਸੀਗੇ ਟੈਕਸ, ਉਹ ਉਹਨਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਘਾਟਾ ਹੋਊਗਾ। ਸੋ ਜੋ ਬਜਟ ਅਪਰੂਵ ਕੀਤਾ ਗਿਆ ਆ ਉਹਦੇ ਵਿੱਚ ਬਹੁਤ ਸਾਰੀਆਂ ਸਪੈਂਡਿੰਗ ਦੇ ਵਿੱਚ ਕੱਟ ਕੀਤਾ ਗਿਆ ਹੈਗਾ ਆ। ਜੋ ਪਲਾਨ ਆ ਕਹਿੰਦੇ $6.1 ਬਿਲੀਅਨ ਬੋਰੋ ਕੀਤਾ ਜਾਊਗਾ ਤੇ $37.8 ਬਿਲੀਅਨ ਰਿਜ਼ਰਵ ਦੇ ਵਿੱਚ ਰੱਖੇ ਜਾਣਗੇ। ਸੋ ਜੋ ਫਿਲਮ ਇੰਡਸਟਰੀ ਆ ਉਸ ਨੂੰ ਜੋ ਇਹਦੇ ਵਿੱਚ ਗ੍ਰਾਂਟਸ ਦੇਣ ਦੀ ਗੱਲ ਕੀਤੀ ਗਈ ਹੈਗੀ ਆ, ਟੀਵੀ ਤੇ ਮੂਵੀ ਪ੍ਰੋਡਕਸ਼ਨ ਦੇ ਵਿੱਚ ਜੋ ਕੈਲੀਫੋਰਨੀਆ ਦੇ ਵਿੱਚ ਪ੍ਰੋਡਿਊਸ ਹੋਣਗੀਆਂ। ਕੈਲੀਫੋਰਨੀਆ ਦਾ ਬਜਟ ਦੇ ਵਿੱਚ ਕਾਫੀ ਡਿਵੀਜ਼ਨਸ ਵੀ ਸੀਗੀਆਂ, ਖਾਸ ਕਰਕੇ ਡੈਮੋਕ੍ਰੇਟਸ ਨੂੰ ਲੈ ਕੇ। ਰਿਪਬਲਿਕਨਸ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਆ, ਕਹਿੰਦੇ ਵੀ ਇਹ ਜੋ ਬਜਟ ਆ ਅਨਸਸਟੇਨੇਬਲ ਹੈਗਾ। ਰਿਪਬਲਿਕਨ ਅਸੈਂਬਲੀ ਮੈਂਬਰ ਵਿੰਸ ਪੌਂਗ ਉਹਨਾਂ ਨੇ ਕਿਹਾ ਵੀ ਬਜਟ ਜੋ ਡੈਮੋਕ੍ਰੇਟ ਨੇ ਅਪਰੂਵ ਕੀਤਾ ਹੈ ਅੱਜ ਮੰਗਲਵਾਰ ਨੂੰ, ਇਹਦੇ ਵਿੱਚ ਹਾਇਰ ਟੈਕਸ ਰੈਵਨਿਊ ਹੈਗੇ ਆ ਤੇ ਜੋ ਪ੍ਰੋਜੈਕਸ਼ਨਸ ਹੈਗੀਆਂ ਆ ਉਹ ਇਹਨਾਂ ਦੀਆਂ ਬਿਲਕੁਲ ਸਹੀ ਨਹੀਂ ਹੈਗੀਆਂ। ਸੋ ਹੁਣ ਦੇਖਦੇ ਆ ਕਿੱਦਾਂ ਹੁੰਦਾ, ਪਰ ਬਜਟ ਜ਼ਰੂਰ ਕੈਲੀਫੋਰਨੀਆ ਦੀ ਸਟੇਟ ਨੇ ਅੱਜ ਪਾਸ ਕਰ ਦਿੱਤਾ ਹੈਗਾ। ਜੀ ਜੀ। ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਦੀ, ਕੈਲੀਫੋਰਨੀਆ ਦੇ ਵਿੱਚ ਨਫ਼ਰਤੀ ਅਪਰਾਧ ਦੀਆਂ ਜਿਹੜੀਆਂ ਰਿਪੋਰਟਾਂ ਉਹ 2021 ਦੇ ਮੁਕਾਬਲੇ 2022 ਦੇ ਵਿੱਚ ਲਗਭਗ ਉਹਨਾਂ ਦੇ ਵਿੱਚ 20% ਦਾ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ। ਰਾਜ ਦੇ ਵਿੱਚ ਦੱਸਦੇ ਚੱਲੀਏ ਕਿ ਪਿਛਲੇ ਦਹਾਕੇ ਦੇ ਵਿੱਚ ਇਹਨਾਂ ਰਿਪੋਰਟਾਂ ਦੇ ਵਿੱਚ ਲਗਭਗ 146% ਦਾ ਜਿਹੜਾ ਵਾਧਾ ਉਹ ਦਰਜ ਕੀਤਾ ਗਿਆ। ਤੇ ਜਿਹੜੇ ਅਟਾਰਨੀ ਜਨਰਲ ਨੇ ਰੌਬ ਬੌਂਟਾ, ਉਹ ਜਦੋਂ ਇਹਦੇ ਬਾਰੇ ਗੱਲਬਾਤ ਕਰ ਰਹੇ ਸੀਗੇ, ਉਹ ਕਹਿੰਦੇ ਕਿ ਅਸੀਂ ਬਹੁਤ ਸੋਚਦੇ ਹਾਂ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਘਟਾਈਆਂ ਜਾਣ, ਉਹਨਾਂ ਉੱਤੇ ਲਗਾਮ ਲਾਈ ਜਾਵੇ, ਪਰ ਕਹਿੰਦੇ ਕਿ ਬਦਕਿਸਮਤੀ ਦੇ ਨਾਲ ਨਫ਼ਰਤ ਦੀ ਕੋਈ ਸਰਹੱਦ ਨਹੀਂ ਹੈ। ਤੇ ਜਦੋਂ ਉਹ ਤਾਜ਼ਾ ਰਿਪੋਰਟ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਆਪਣੇ ਦਫ਼ਤਰ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਲੋਕ ਵੰਡੇ ਹੋਏ ਨੇ ਤੇ ਇਹ ਬਹੁਤ ਜ਼ਿਆਦਾ ਦੁਖਦਾਈ ਹੈ, ਕਿਉਂਕਿ ਲੋਕਾਂ ਨੇ ਜੇ ਆਪਣੇ ਰਾਈਟਸ ਦੇ ਖਾਤਰ, ਲੋਕਾਂ ਨੇ ਜੇ ਆਪਣੀਆਂ ਬੁਨਿਆਦੀ ਸਹੂਲਤਾਂ ਖਾਤਰ ਲੜਨਾ ਹੈ ਤਾਂ ਉਹਨਾਂ ਦਾ ਯੂਨਾਈਟ ਹੋਣਾ ਬਹੁਤ ਜ਼ਰੂਰੀ ਹੈ। ਨਫ਼ਰਤੀ ਅਪਰਾਧ ਦੀਆਂ ਘਟਨਾਵਾਂ 2021 ਦੇ ਵਿੱਚ ਵੱਧ ਕੇ 1763 ਤੋਂ 2022 ਦੇ ਵਿੱਚ 2120 ਹੋ ਗਈਆਂ। ਹਾਲਾਂਕਿ ਆંકੜੇ ਜਿਹੜੇ ਨੇ ਉਹ ਦੱਸਦੇ ਨੇ ਕਿ ਇਹਨਾਂ ਰਿਪੋਰਟਾਂ ਦੇ ਵਿੱਚ ਕਿੰਨਾ ਜਿਹੜਾ ਵਾਧਾ ਉਹ ਦਰਜ ਕੀਤਾ ਗਿਆ। ਤੇ ਲੋਕਾਂ ਨੂੰ ਜਦੋਂ ਇਸ ਰਿਪੋਰਟ ਬਾਰੇ ਦੱਸਿਆ ਤਾਂ ਉਹ ਕਹਿੰਦੇ ਕਿ ਠੀਕ ਹੈ, ਇਹ ਗੱਲ ਜਿਹੜੀ ਆ ਅਸੀਂ ਮੰਨਦੇ ਹਾਂ ਕਿ ਨਫ਼ਰਤੀ ਅਪਰਾਧ ਵਧੇ ਆ, ਪਰ ਉਹ ਕਹਿੰਦੇ ਕਿ ਇਹ ਜਿਹੜੀਆਂ ਨਫ਼ਰਤੀ ਅਪਰਾਧ ਦੀਆਂ ਜਿਹੜੀਆਂ ਆંકੜੇ ਨੇ, ਇਹ ਜਿਹੜੀ ਜ਼ਮੀਨੀ ਹਕੀਕਤ ਆ ਜਾਂ ਕਹਿ ਲਈ ਕਿ ਜਿਹੜੇ ਆਮ ਜ਼ਿੰਦਗੀ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ, ਉਹ ਇਸ ਤੋਂ ਵੀ ਜ਼ਿਆਦਾ ਜਿਹੜੀਆਂ ਉਹ ਹੈਗੀਆਂ ਨੇ। ਸੋ ਲੋਕਾਂ ਨੇ ਇਹ ਵੀ ਦੱਸਿਆ ਕਿ ਨਫ਼ਰਤ ਤੇ ਅਪਰਾਧ ਜਦੋਂ ਇਕੱਠੇ ਹੁੰਦੇ ਨੇ ਤਾਂ ਉਹ ਲੋਕਾਂ ਦੇ ਲਈ ਹੋਰ ਜ਼ਿਆਦਾ ਖਤਰਨਾਕ ਜਿਹੜੇ ਆ ਉਹ ਹੋ ਜਾਂਦੇ ਨੇ। ਤੇ ਬੌਂਟਾ ਨੇ ਇਹ ਗੱਲ ਕਹੀ ਹੈ ਕਿ ਹੁਣ
ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਨਫ਼ਰਤੀ ਅਪਰਾਧ ਦੀਆਂ ਜਿਹੜੀਆਂ ਇਹ ਵਾਰਦਾਤਾਂ ਨੇ, ਇਹਨਾਂ ਦੇ ਉੱਤੇ ਲਗਾਮ ਲਾਉਣੀ ਬੇਹੱਦ ਜ਼ਰੂਰੀ ਹੈ। ਪਰ ਦੂਜੇ ਪਾਸੇ ਲੋਕ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਮੀਡੀਆ ਨੇ ਉਹਨਾਂ ਦੇ ਨਾਲ ਸ਼ੂਟਿੰਗ ਦੇ ਨਾਲ ਜਿਹੜੀਆਂ ਵਾਰਦਾਤਾਂ, ਸ਼ੂਟਿੰਗ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਜਾਂ ਹੋਰ ਲੁੱਟ ਦੇ ਹਮਲਿਆਂ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਉਹਨਾਂ ਚੀਜ਼ਾਂ ਵੱਲ ਵੀ ਜਿਹੜਾ ਧਿਆਨ ਆ ਉਹ ਦਿਵਾਇਆ ਤੇ ਕਈ ਤਿੱਖੇ ਸਵਾਲਾਂ ਦਾ ਜਿਹੜਾ ਰੋਬੋਟਾਂ ਨੂੰ ਕਰਨਾ ਪਿਆ ਸੀ। ਜੀ 4 ਜੁਲਾਈ ਆ ਰਹੀ ਹੈ ਤੇ 4 ਜੁਲਾਈ ਨੂੰ ਬਹੁਤ ਸਾਰੇ ਲੋਕ ਪਟਾਕੇ ਚਲਾਉਂਦੇ ਆ। ਸਿਟੀ ਆਫ ਸੈਨ ਹੋਜ਼ੇ ਨੇ ਕਿਹਾ ਆ ਸਪੈਸ਼ਲ ਉਹਨਾਂ ਨੇ ਫੋਨ ਸੈਟਅਪ ਕੀਤਾ ਹੈ। ਇਸ ਵਾਰੀ ਫਾਈਨ ਵੀ ਕੀਤੇ ਜਾਣਗੇ ਜੋ ਇਲੀਗਲ ਫਾਇਰ ਵਰਕਸ ਚਲਾਉਣਗੇ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਫਾਇਰ ਵਰਕਸ ਦਾ ਬੈਨ ਆ, ਪਰ 4 ਜੁਲਾਈ ਤੇ ਮਿਲਪੀਟਸ ਦੇ ਵਿੱਚ ਵੱਡਾ ਜੋ ਡਿਸਪਲੇ ਹੁੰਦਾ ਹੈਗਾ ਸਿਟੀ ਵੱਲੋਂ ਤੇ ਹੋਰ ਕੰਪਨੀਆਂ ਨਾਲ ਰਲ ਕੇ। ਇਸੇ ਤਰ੍ਹਾਂ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਫ੍ਰਿਜ਼ਨੋ ਦੇ ਜੋ ਪੁਲਿਸ ਆਫੀਸਰਸ ਆ ਉਹਨਾਂ ਨੇ ਇਹ ਵੀ ਕਿਹਾ ਆ ਕਿ ਫ੍ਰਿਜ਼ਨੋ ਦੇ ਵਿੱਚ ਈਵਨ ਦੋ ਫਾਇਰ ਵਰਕਸ ਲੀਗਲ ਹੈਗੇ ਆ, ਪਰ ਜੇ ਤੁਸੀਂ ਉਹਨਾਂ ਨੂੰ ਚਲਾਉਣੇ ਆ ਬੜੇ ਹੀ ਕੇਅਰਫੁਲ ਤਰੀਕੇ ਦੇ ਨਾਲ ਚਲਾਓ। 41 ਕਾਲਾਂ ਪਿਛਲੇ ਸਾਲ ਫਾਇਰ ਵਰਕਸ ਰਿਲੇਟਡ ਇਨਸੀਡੈਂਟਸ ਦੀਆਂ ਆਈਆਂ ਸੀ। ਕਹਿੰਦੇ ਸਾਡੇ ਬਹੁਤ ਸਾਰੇ ਰਿਸੋਰਸਸ ਉੱਧਰ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੇ ਐਕਸੀਡੈਂਟ, ਕਿਸੇ ਦੀ ਡੈਥ ਜਾਂ ਕੋਈ ਕ੍ਰਾਈਮ ਉੱਧਰ ਧਿਆਨ ਦੇਣਾ ਹੁੰਦਾ ਹੈਗਾ। ਜੋ ਫਾਇਰ ਏਜੰਸੀਜ਼ ਹੈਗੀਆਂ ਫ੍ਰਿਜ਼ਨੋ ਦੇ ਆਸ-ਪਾਸ ਦੀਆਂ, ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਜੋ ਫਾਇਰ ਵਰਕਸ ਆ ਖਾਸ ਕਰਕੇ ਵੱਡੇ ਉਹਨਾਂ ਨੂੰ ਚਲਾਉਣਾ ਆ। ਇਸ ਵਾਰ ਮੀਂਹ ਬਹੁਤ ਜ਼ਿਆਦਾ ਪਿਆ ਜਿਹਦੇ ਨਾਲ ਵੈਜੀਟੇਸ਼ਨ ਬਹੁਤ ਹੋਈ ਆ ਤੇ ਹੁਣ ਪਿਛਲੇ ਦਿਨਾਂ ਤੋਂ ਗਰਮੀ ਦੇ ਕਾਰਨ ਉਹ ਸਾਰੀ ਵੈਜੀਟੇਸ਼ਨ ਸੁੱਕੀ ਨਜ਼ਰ ਆ ਰਹੀ ਆ। ਸੋ ਮਾੜਾ ਜਿਹਾ ਵੀ ਸਪਾਰਕ ਇੱਕ ਹੋ ਗਿਆ ਉਹਦੇ ਨਾਲ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਡਸਟਿਨ ਹੇਲ ਜੋ ਫਾਇਰ ਚੀਫ ਆ ਫ੍ਰਿਜ਼ਨੋ ਕਾਉਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਦੇ, ਉਹ ਕਹਿੰਦੇ ਆ ਵੀ ਜੋ ਮੀਂਹ ਆ ਇਸ ਨੇ ਹੁਣ ਗ੍ਰਾਸ ਕ੍ਰੌਪ ਨੂੰ ਬਹੁਤ ਕੰਟਰੀਬਿਊਟ ਕੀਤਾ ਆ ਤੇ ਇਹ ਇੱਕ ਤਰ੍ਹਾਂ ਨਾਲ ਫਾਇਰ ਦਾ ਫਿਊਲ ਹੈਗਾ। ਮੰਨ ਲਓ ਗੈਸ ਆ ਅੱਗ ਲੱਗਣ ਦੇ ਲਈ, ਇਹ ਜੋ ਘਾਹ ਫੂਸ ਵਗੈਰਾ ਹੈਗਾ। ਸੋ ਲੀਗਲ ਫਾਇਰ ਵਰਕਸ ਫ੍ਰਿਜ਼ਨੋ ਦੇ ਵਿੱਚ ਫॉर ਸੇਲ ਹੋਣਗੇ ਵੈਡਨਸਡੇ ਤੱਕ। ਤੇ ਉਸ ਤੋਂ ਬਿਨਾਂ ਕਹਿੰਦੇ ਵੀ ਜਿਸ ਨੇ ਵੀ ਚਲਾਣੇ ਆ ਉਹ ਬਹੁਤ ਹੀ ਧਿਆਨ ਦੇ ਨਾਲ ਚਲਾਉਣ ਤੇ ਕਹਿੰਦੇ ਵੀ ਉਹਨਾਂ ਨੇ ਫਾਈਨ ਵੀ ਇਸ ਵਾਰੀ ਸੈੱਟ ਕੀਤਾ ਜੇ ਇਲੀਗਲ ਫਾਇਰ ਵਰਕਸ ਹੈਗੇ ਆ ਜਿਨ੍ਹਾਂ ਨੂੰ $2000 ਪਹਿਲੀ ਵਾਰੀ ਤੇ ਸੈਕੰਡ ਟਾਈਮ ਵਾਇਲੇਸ਼ਨ $3000, ਥਰਡ ਟਾਈਮ ਵਾਇਲੇਸ਼ਨ $5000 ਤੱਕ ਹੋ ਸਕਦੀ ਹੈ ਜਿਹੜੇ ਇਲੀਗਲ ਫਾਇਰ ਵਰਕਸ ਹੈਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼ਿਕਾਗੋ ਦੇ ਵਿੱਚ ਇਸ ਵੇਲੇ ਜਿਹੜੇ ਕੈਨੇਡੀਅਨ ਜੰਗਲਾਂ ਦੇ ਵਿੱਚ ਲੱਗੀ ਅੱਗ ਆ, ਇਹਦੇ ਕਰਕੇ ਜਿਹੜਾ ਧੂੰਆਂ ਉਹ ਇਸ ਵੇਲੇ ਸ਼ਿਕਾਗੋ ਤੇ ਜ਼ਿਆਦਾਤਰ ਜਿਹੜਾ ਮੱਧ ਪੱਛਮੀ ਹਿੱਸਾ ਹੈ ਉੱਥੇ ਸਭ ਤੋਂ ਜ਼ਿਆਦਾ ਜਿਹੜਾ ਧੂੰਏ ਦੀ ਚਾਦਰ ਆ ਉਹ ਫੈਲ ਗਈ ਹੈ ਤੇ ਇਸ ਵੇਲੇ ਹਵਾ ਦੀ ਜਿਹੜੀ ਗੁਣਵੱਤਾ ਉਹ ਬਹੁਤ ਜ਼ਿਆਦਾ ਮਾੜੀ ਜਿਹੜੀ ਦਰਜ ਕੀਤੀ ਗਈ ਹੈ ਤੇ ਲੋਕਾਂ ਨੂੰ ਮਾਸਕ ਜਿਹੜਾ ਪਾ ਕੇ ਬਾਹਰ ਨਿਕਲਣ ਤੇ ਮਜਬੂਰ ਕਰ ਦਿੱਤਾ ਹੈ। ਸ਼ਿਕਾਗੋ ਦੇ ਲੋਕਾਂ ਨੂੰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਜੰਗਲੀ ਅੱਗ ਦੇ ਜਿਹੜੇ ਗੰਭੀਰ ਮਾੜੇ ਪ੍ਰਭਾਵ ਆ ਉਹਨਾਂ ਤੋਂ ਜਿਹੜਾ ਉਹ 2-4 ਹੋਣਾ ਪਿਆ ਸੀਗਾ, ਉਹਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਇਸ ਖਤਰਨਾਕ ਧੂਏ ਨੇ ਉੱਤਰ ਪੂਰਬ ਤੇ ਮੱਧ ਪੱਛਮ ਦੇ ਵਿੱਚ ਜਿਹੜਾ ਕਾਫੀ ਪ੍ਰਭਾਵਿਤ ਕੀਤਾ ਸੀਗਾ। ਦੱਸਦੇ ਆ ਕਿ ਇਲੀਨੋਇਸ, ਵਿਸਕੌਨਸਨ, ਇੰਡੀਆਨਾ, ਮਿਸ਼ੀਗਨ ਤੇ ਮਿਨੀਸੋਟਾ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਜਿਹੜੀ ਹਵਾ ਉਹਦੀ ਗੁਣਵੱਤਾ ਜਿਹੜੀ ਆ ਕਾਫੀ ਖਰਾਬ ਦਰਜ ਕੀਤੀ ਗਈ ਹੈ। ਸ਼ਿਕਾਗੋ ਦੇ ਵਿੱਚ ਇਸ ਵੇਲੇ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ 209 ਤੱਕ ਆ। 에ਅਰ ਕੁਆਲਿਟੀ ਟੈਕਨੋਲੋਜੀ ਕੰਪਨੀ ਆ IQ Air, ਉਹਦੇ ਮੁਤਾਬਕ ਜਿਹੜਾ ਇਹ ਦੁਨੀਆ ਦੇ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਸਭ ਤੋਂ ਖਰਾਬ ਰੀਡਿੰਗ ਹੈ। ਇਸੇ ਤਰ੍ਹਾਂ ਕਈ ਹੋਰ ਸ਼ਹਿਰ ਨੇ ਜਿੱਥੇ ਇਹ 175 ਜਿੱਥੇ 255 ਤੱਕ ਜਿਹੜਾ ਉਹ ਦਰਜ ਕੀਤਾ ਗਿਆ ਵਾ। ਪਰ ਇਹ ਦੱਸਦੇ ਆ ਕਿ ਜੇਕਰ 100 ਤੋਂ ਉੱਪਰ ਹੈ ਤਾਂ ਜਿਹੜੇ ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ ਨੇ, ਸਾਹ ਦੀਆਂ ਬਿਮਾਰੀਆਂ ਦੇ ਨਾਲ ਪੀੜਤ ਲੋਕ ਨੇ, ਉਹਨਾਂ ਨੂੰ ਫਿਰ ਸਾਵਧਾਨੀ ਵਰਤਣ ਦੀ ਜਿਹੜੀ ਆ ਉਹ ਚੇਤਾਵਨੀ ਦਿੱਤੀ ਜਾਂਦੀ ਹੈ। ਸ਼ਿਕਾਗੋ ਦੇ ਮੇਅਰ ਨੇ ਬ੍ਰੈਂਡਨ ਜੌਨਸਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਜਿਹੜੇ ਬੱਚੇ ਨੇ, ਬਜ਼ੁਰਗ ਨੇ ਜਾਂ ਦਿਲ ਜਾਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਨੇ, ਮਰੀਜ਼ ਨੇ, ਤਾਂ ਸੰਭਵ ਹੋਏ ਤਾਂ ਘਰਾਂ ਦੇ ਅੰਦਰ ਹੀ ਰਹਿਣ। ਜੇਕਰ ਉਹਨਾਂ ਨੂੰ ਬਾਹਰ ਆਉਣਾ ਪੈਂਦਾ ਤਾਂ ਉਹ ਮਾਸਕ ਪਾਉਣ, ਧੂਏ ਵਾਲੀ ਜਿਹੜੀ ਹਵਾ ਇਹਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਇਹਦੇ ਨਾਲ ਹੀ ਜਿਹੜੇ ਮੌਸਮੀ ਮਾਹਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਲੋਕਾਂ ਨੂੰ ਕੁਝ ਆਉਣ ਵਾਲੇ ਘੰਟਿਆਂ ਦੇ ਵਿੱਚ ਇਹਤਿਆਤ ਆ ਜਿਹੜਾ ਉਹ ਵਰਤਣਾ ਪਊਗਾ, ਖਾਸ ਕਰਕੇ ਸ਼ਿਕਾਗੋ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ। ਜੀ ਹੁਣ ਆਪਾਂ ਸਟਾਕ ਵੱਲ ਚਲੀਏ। ਜੇ ਸਟਾਕ ਦੀ ਗੱਲ ਕਰਦੇ ਜਾਈਏ ਤੇ ਅੱਜ 7 ਦਿਨਾਂ ਬਾਅਦ ਸਟਾਕ ਮਾਰਕੀਟ ਅਪ ਗਈ ਹੈ। ਡਾਓ ਜੋਨ ਇੰਡਸਟਰੀਅਲ 212.03 ਅਪ ਗਿਆ ਤੇ ਕਲੋਜ਼ ਹੋਇਆ 33,926.74 ਦੇ ਉੱਤੇ। S&P 500 ਇੰਡੈਕਸ ਉਹ ਵੀ 1.15% ਵਧਿਆ ਹੈਗਾ ਤੇ ਕਲੋਜ਼ ਹੋਇਆ 4378.41 ਤੇ। ਨੈਸਡੈਕ ਜੋ ਆ ਉਹ ਵੀ ਵਧਿਆ ਆ 1.65% ਤੇ ਕਲੋਜ਼ ਹੋਇਆ 13,555.67 ਦੇ ਉੱਤੇ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ
ਤੇ $1 ਦੇ ਬਰਾਬਰ ਇੰਡੀਆ ਦੇ ਰਹੇ ਆ $82, $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ ਜੋ $286 ਤੇ 65 ਪੈਸੇ। ਤੇ ਜਾਂਦੇ ਜਾਂਦੇ ਜਰੂਰ ਇੱਕ ਵਾਰੀ ਪ੍ਰਵੀਨ ਜੀ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਜੀ। ਅਨਾਉਂਸਮੈਂਟ ਕਰਦੇ ਜਾਈਏ ਜੀ ਕਿ ਜਿੰਨੇ ਵੀ ਸਾਡੇ 14 ਦੇ ਕਰੀਬ AM ਤੇ FM ਸਟੇਸ਼ਨਸ ਹੈਗੇ ਆ, ਹਾਂਜੀ ਇੱਧਰ ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਦੀਆਂ ਪਹਾੜੀਆਂ ਤੱਕ ਲਾਸ ਐਂਜਲਸ ਨੂੰ ਜਿਹੜੇ ਜਾਂਦੇ ਹੈਗੇ ਆ ਆਪਾਂ, ਜਿੰਨੇ ਵੀ ਸਾਰੇ ਏਰੀਏ ਇਨਕਲੂਡਿੰਗ ਬੇ ਏਰੀਆ ਸਾਰਿਆਂ 'ਚ AM FM ਸਟੇਸ਼ਨ ਆ, ਉਹਨਾਂ ਸਾਰਿਆਂ ਦੇ ਰੇਡੀਓ ਸੈਟਸ ਪਹੁੰਚ ਚੁੱਕੇ ਹੈਗੇ ਆ। ਜਿਨ੍ਹਾਂ ਦੇ ਕੋਲ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਹੈ ਨਹੀਂ, ਹਾਂਜੀ ਨਵੇਂ ਖਰੀਦਣੇ ਆ, ਬੜਾ ਹੀ ਆਪਾਂ ਜਿੰਨੀ ਪ੍ਰਾਈਸ ਤੇ ਸਾਨੂੰ ਮਿਲੇ ਹੈਗੇ ਆ ਉਨੀ ਪ੍ਰਾਈਸ ਤੇ ਹੀ ਉਹ ਅਵੇਲੇਬਲ ਆ, ਕਿਉਂਕਿ ਪਿਛਲੇ 2 ਸਾਲਾਂ ਤੋਂ ਲੋਕਾਂ ਨੇ ਬਹੁਤ ਕਾਲਾਂ ਕਰ ਕਰਕੇ ਜਿਹੜਾ ਸਾਨੂੰ ਪੁੱਛੀ ਜਾਂਦੇ ਸੀ ਬਾਰ-ਬਾਰ, ਪਰ ਕਰੋਨਾ ਕਰਕੇ ਸ਼ਿਪਮੈਂਟ ਆ ਨਹੀਂ ਰਹੀ ਸੀ। ਹੁਣ ਪੂਰੀ ਸ਼ਿਪਮੈਂਟ ਆ ਗਈ ਆ। ਸੋ ਜਿਨ੍ਹਾਂ ਨੂੰ ਵੀ ਕਿਸੇ ਵੀ ਰੇਡੀਓ ਸੈਟਸ ਦੀ ਜ਼ਰੂਰਤ ਹੈਗੀ ਆ, ਇਹਨਾਂ ਸਾਰੇ ਜਿੱਥੇ-ਜਿੱਥੇ ਸਟੇਸ਼ਨਸ ਹੈਗੇ ਆ, ਚਾਹੇ ਉਹ ਬੇ ਏਰੀਆ, ਸੈਕਰਾਮੈਂਟੋ, ਫ੍ਰਿਜ਼ਨੋ, ਯੂਬਾ ਸਿਟੀ, ਲੋਡਾਈ, ਬੇਕਰਸਫੀਲਡ, ਮੈਂਟਿਕਾ, ਮੋਡੈਸਟੋ ਵਾਲਾ ਆ, ਤੇ ਉੱਥੇ ਤੁਸੀਂ ਰੇਡੀਓ ਸੈਟਸ ਲੈ ਸਕਦੇ ਹੋ। ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ 408-272-5200 ਤੇ ਜਿਹੜੇ ਦੂਰ ਦੁਰਾਡੇ ਆ ਉਹਨਾਂ ਲਈ ਵੀ ਇੰਟਰਨੈਟ ਦੇ ਰੇਡੀਓ ਸੈਟ ਪਹੁੰਚ ਚੁੱਕੇ ਆ, ਉਹ ਆਪਾਂ ਤੁਹਾਨੂੰ ਸ਼ਿਪ ਕਰ ਦਾਂਗੇ, ਮੇਲ ਕਰ ਦਾਂਗੇ। ਨੰਬਰ ਤੁਹਾਨੂੰ ਅਨਾਉਂਸ ਕਰਤਾ ਤੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਿਸੇ ਟਾਈਮ ਵੀ ਤੁਸੀਂ ਸਵੇਰ ਦੇ 8 ਵਜੇ ਤੋਂ ਰਾਤ ਦੇ 9-10 ਵਜੇ ਤੱਕ ਕਾਲ ਕਰ ਸਕਦੇ ਹੋ। ਜੀ ਜੀ। ਸੋ ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ ਫਿਰ ਮੇਰੇ ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।